ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 15 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ ਟੋਰਨ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵਿੰਦਰ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਰੇਵਾਲ ਔਰੇਂਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਵਾਲ ਸਟਰੀਟ ਜਰਨਲ ਰਿਪੋਰਟ ਕਰ ਰਿਹਾ ਵੀ ਜਿਹੜੇ ਮੀਡੀਏਟਰਸ ਹੈਗੇ ਆ ਉਹ ਪੁਸ਼ ਕਰ ਰਹੇ ਆ ਕਿ US ਤੇ ਜਿਹੜਾ ਇਰਾਨ ਦਾ ਸੀਜ਼ ਫਾਇਰ ਆ ਉਹ ਐਕਸਟੈਂਸ਼ਨ ਹੋ ਜਾਏ, ਪਲੱਸ ਉਹਦੇ ਵਿੱਚ ਕੋਈ ਨਾ ਕੋਈ ਗੱਲਬਾਤ ਹੋਵੇ। ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਚਾਈਨਾ ਐਗਰੀ ਕਰ ਗਿਆ ਵੀ ਉਹ ਕਿਸੇ ਤਰ੍ਹਾਂ ਦਾ ਵੀ ਹਥਿਆਰ ਇਰਾਨ ਨੂੰ ਨਹੀਂ ਭੇਜੂਗਾ। ਇਰਾਨ ਦੀ ਮਿਲਟਰੀ ਨੇ ਵਾਰਨਿੰਗ ਦਿੱਤੀ ਹੈ ਵੀ ਜੇ ਬਲੌਕੇਡ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਇਹ ਇੱਕ ਤਰ੍ਹਾਂ ਨਾਲ ਸੀਜ਼ ਫਾਇਰ ਦੀ ਵਾਇਲੇਸ਼ਨ ਗਿਣੀ ਜਾਊਗੀ। ਹੁਣ ਜਿਹੜੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਆ ਉਹ ਐਕਸਪੈਕਟਡ ਆ ਵੀ ਦੁਬਾਰਾ ਕੀ ਫੇਰ ਇੱਕ US ਦਾ ਜਿਹੜਾ ਡੈਲੀਗੇਸ਼ਨ ਆ ਉਹ ਹਾਈ ਲੈਵਲ ਟਾਕਸ ਦੇ ਲਈ ਇਰਾਨੀਅਨਸ ਦੇ ਨਾਲ ਮਿਲਣ ਜਾਣਗੇ। ਇਰਾਨ ਦੇ ਟੌਪ ਦੇ ਮਿਲਟਰੀ ਕਮਾਂਡਰਸ ਨੇ ਵਾਰਨਿੰਗ ਦਿੱਤੀ ਆ ਵੀ ਜਿਹੜਾ ਬਲੌਕੇਡ ਕੀਤਾ ਗਿਆ ਆ ਇਰਾਨੀਅਨ ਕਮਰਸ਼ੀਅਲ ਸ਼ਿਪ ਦਾ ਤੇ ਆਇਲ ਟੈਂਕਰਸ ਦਾ ਉਹ ਵਾਇਲੇਸ਼ਨ ਹੈਗੀ ਆ ਤੇ ਉਹ ਅਸੀਂ ਐਕਸੈਪਟ ਨਹੀਂ ਕਰਾਂਗੇ। ਤੇ US ਦੀ ਜਿਹੜੀ ਸੈਂਟਰਲ ਕਮਾਂਡ ਆ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਵੀ ਜਿਹੜਾ ਸ਼ਿਪ ਆ ਉੱਥੋਂ ਲੰਘਣ ਨਹੀਂ ਦਿੱਤਾ ਬਲੌਕੇਡ ਜਦੋਂ ਦਾ ਇਰਾਨੀਅਨ ਪੋਰਟਸ ਦਾ ਹੋਇਆ ਹੈਗਾ। ਪਹਿਲੇ 48 ਘੰਟਿਆਂ ਦੇ ਵਿੱਚ ਹਜੇ ਕੋਈ ਜਿਹੜੀ ਟਾਈਮ ਲਾਈਨ ਆ ਉਹ ਨਹੀਂ ਦਿੱਤੀ ਹੈਗੀ। ਇਸੇ ਤਰ੍ਹਾਂ ਅੱਜ ਰਿਪਬਲਿਕਨ ਲੈਡ ਜਿਹੜਾ ਸੈਨੇਟ ਹੈਗੀ ਆ ਉਹਨਾਂ ਨੇ ਉਹ ਰੈਜ਼ੋਲੂਸ਼ਨ ਨੂੰ ਰਿਜੈਕਟ ਕਰ ਦਿੱਤਾ ਜਿਹਦੇ ਵਿੱਚ ਇਹ ਸੀ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀਆਂ ਪਾਵਰਸ ਜੋ ਆ ਜੰਗ ਲਾਉਣ ਦੀਆਂ ਇਰਾਨ ਦੇ ਅਗੇਂਸਟ ਉਹ ਖੋਹ ਲਈਆਂ ਜਾਣ। ਉਹ ਕਾਂਗਰਸ ਤੋਂ ਅਪਰੂਵਲ ਲੈਣਾ ਪੈਣਾ ਹੈਗਾ, ਪਰ ਸੈਨੇਟ ਨੇ ਜਿਹੜਾ ਆ 54 ਦੇ ਮੁਕਾਬਲੇ 47 ਦੇ ਨਾਲ 53 ਜਾਂ 47 ਦੇ ਮੁਕਾਬਲੇ ਉਸ ਨੂੰ ਰਿਜੈਕਟ ਕਰ ਦਿੱਤਾ ਹੈਗਾ। ਇਜ਼ਰਾਈਲ ਲਗਾਤਾਰ ਸਦਰਨ ਲੈਬਨਾਨ ਦੇ ਵਿੱਚ ਬੰਬਾਰਡਮੈਂਟ ਕਰ ਰਿਹਾ ਹੈਗਾ। ਟਰੰਪ ਉਹਨਾਂ ਨੇ ਚਾਈਨੀਜ਼ ਲੀਡਰ ਜ਼ੀ ਜਿੰਗਪਿੰਗ ਨੂੰ ਲੈਟਰ ਲਿਖੀ ਆ, ਉਹਦੇ 'ਚ ਇਹ ਕਿਹਾ ਵੀ ਕਿਸੇ ਤਰ੍ਹਾਂ ਦੇ ਵੀ ਜਿਹੜੇ ਵੈਪਨਸ ਆ ਉਹ ਇਰਾਨ ਨੂੰ ਨਾ ਭੇਜੇ ਜਾਣ। ਤੇ ਜ਼ੀ ਨੇ ਰਿਪਲਾਈ ਕੀਤਾ ਵੀ ਬੀਜਿੰਗ ਆ ਜੋ ਉਹ ਵਾਜ਼ ਨਾਟ ਡੂਇੰਗ ਸੋ, ਇਹ ਅਸੀਂ ਤਾਂ ਕਰ ਹੀ ਨਹੀਂ ਰਹੇ ਸੀ, ਪਰ ਇੱਥੇ ਹੁਣ ਕੌਣ ਝੂਠ ਬੋਲਦਾ ਕੌਣ ਸੱਚ ਹੈ ਆਪਾਂ ਨੂੰ ਪਤਾ ਹੀ ਹੈਗਾ ਆ। ਸੋ ਇੱਕ ਮੇਨ ਇਸ਼ੂ ਜਿਹੜਾ ਹੁਣ ਇਸ ਵੇਲੇ ਨੈਗੋਸ਼ੀਏਸ਼ਨ ਦੇ ਵਿੱਚ ਬਣਿਆ ਆ ਟਰੰਪ ਉਹਨਾਂ ਲਈ ਇਹ ਆ ਵੀ ਜਿਹੜਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਨਿਊਕਲੀਅਰ ਆ ਉਹਨਾਂ ਦੀ ਐਨਰਿਚਮੈਂਟ ਦਾ ਪ੍ਰੋਗਰਾਮ ਉਹ ਬੰਦ ਹੋਣਾ ਚਾਹੀਦਾ। ਇਰਾਨ ਵਾਲਿਆਂ ਲਈ ਜਿਹੜਾ ਮੇਨ ਆ ਉਹ ਇਹ ਆ ਵੀ ਜਿਹੜੇ ਸਾਡੇ ਫੰਡ ਆ ਤੁਸੀਂ ਲੌਕਅਪ ਕੀਤੇ ਹੋ ਹੈਗੇ ਆ ਉਹਨਾਂ ਨੂੰ ਜਿਹੜਾ ਦੇ ਦਿੱਤਾ ਜਾਵੇ ਤੇ ਉਹਦੇ ਲਈ ਸਾਡੇ ਕੋਲ ਐਕਸੈਸ ਹੋਣਾ ਚਾਹੀਦਾ ਜੀ। ਉਧਰ ਪਤਾ ਲੱਗਿਆ ਕਿ ਪਾਕਿਸਤਾਨ ਨੇ ਵੀ ਭਾਰਤ ਦੇ ਪਿਛਲੇ ਜਿਹੜੇ ਕੂਟਨੀਤਿਕ ਯਤਨ ਨੇ ਉਹ ਤੇਜ਼ ਕਰ ਦਿੱਤੇ ਨੇ। ਪਾਕਿਸਤਾਨ ਦੇ ਜਿਹੜੇ ਥਲ ਸੈਨਾ ਮੁਖੀ ਨੇ ਆਸਿਮ ਮਨੀਰ, ਉਹਦੀ ਅਗਵਾਈ ਵਾਲਾ ਜਿਹੜਾ ਵਫਦ ਆ ਵਾਸ਼ਿੰਗਟਨ ਦਾ ਸੁਨੇਹਾ ਲੈ ਕੇ ਤਹਿਰਾਨ ਪਹੁੰਚਿਆ। ਵਫਦ ਦੇ ਵਿੱਚ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਵੀ ਸ਼ਾਮਲ ਨੇ ਤੇ ਇਸ ਟਾਈਮ ਜਿਹੜੀਆਂ ਤਾਜ਼ਾ ਖਬਰਾਂ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਇਸ ਗੱਲਬਾਤ ਦੇ ਵਿੱਚ ਈਰਾਨ ਨੇ ਜਿਹੜਾ ਉਹ ਹਾਂ ਪੱਖੀ ਹੁੰਗਾਰਾ ਭਰਿਆ। ਇਸ ਟਾਈਮ ਜਿਹੜੀ ਆਪਾਂ ਗੱਲਬਾਤ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਹਾਂ ਈਰਾਨ ਵਾਰ ਨੂੰ ਲੈ ਕੇ, ਕੁਝ ਖਬਰਾਂ ਇਸ ਗੱਲ ਦਾ ਦਾਅਵਾ ਕਰਦੀਆਂ ਨੇ ਕਿ ਜਦੋਂ ਪਾਕਿਸਤਾਨ ਦਾ ਵਫਦ ਉੱਥੇ ਪਹੁੰਚਿਆ ਤਾਂ ਉਹਨਾਂ ਨੇ ਹਾਂ ਪੱਖੀ ਜਿਹੜਾ ਉਹਦਾ ਹੁੰਗਾਰਾ ਭਰਿਆ। ਅਸਲ ਦੇ ਵਿੱਚ 3 ਮੁੱਖ ਨੁਕਤੇ ਨੇ। ਈਰਾਨ ਦਾ ਪਰਮਾਣੂ ਪ੍ਰੋਗਰਾਮ ਹੈ, ਹਰਮੁਜ਼ ਜਲ ਮਾਰਗ ਹੈ, ਦੀ ਸਟੇਟ ਆਫ ਹਰਮੁਜ਼
ਤੇ ਇਹਦੇ ਨਾਲ ਜਿਹੜਾ ਜੰਗ ਦੇ ਦੌਰਾਨ ਹੋਇਆ ਨੁਕਸਾਨ ਆ ਉਹਦੇ ਮੁਆਵਜ਼ੇ ਤੇ ਜਿਹੜਾ ਉਹ ਕੰਮ ਦੀ ਜਿਹੜੀ ਗੱਲ ਆ ਉਹ ਹੋ ਰਹੀ ਆ ਅਸਲ ਦੇ ਵਿੱਚ। ਈਰਾਨ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਇਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਨਾ ਹਟਾਈ ਤਾਂ ਫਿਰ ਉਹ ਫਾਰਸ ਦੀ ਖਾੜੀ, ਓਮਾਨ ਸਾਗਰ ਤੇ ਲਾਲ ਸਾਗਰ ਤੋਂ ਹੁੰਦੇ ਵਪਾਰ ਨੂੰ ਵੀ ਪੂਰੀ ਤਰ੍ਹਾਂ ਬੰਦ ਕਰ ਸਕਦੇ ਨੇ। ਉਧਰ ਇਜ਼ਰਾਈਲ ਨੇ ਵਾਸ਼ਿੰਗਟਨ ਦੇ ਵਿੱਚ ਗੱਲਬਾਤ ਤੋਂ ਮਗਰੋਂ ਵੀ ਦੱਖਣੀ ਲੈਬਨਾਨ ਦੇ ਵਿੱਚ ਹਵਾਈ ਤੇ ਜ਼ਮੀਨੀ ਹਮਲਿਆਂ ਦਾ ਸਿਲਸਿਲਾ ਤੇਜ਼ ਰੱਖਿਆ। ਇਰਾਨੀ ਬੰਦਰਗਾਹਾਂ ਤੇ ਅਮਰੀਕਾ ਦੀ ਨਾਕਾਬੰਦੀ ਤੇ ਈਰਾਨ ਦੀਆਂ ਜਵਾਬੀ ਧਮਕੀਆਂ ਦੇ ਨਾਲ ਭਾਵੇਂ ਜੰਗਬੰਦੀ ਸਮਝੌਤੇ ਤੇ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਨੇ, ਪਰ ਖੇਤਰੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਦੋਵਾਂ ਮੁਲਕਾਂ ਦੇ ਕੂਟਨੀਤਿਕ ਪੱਖੋਂ ਜੰਗਬੰਦੀ ਦੀ ਮਿਆਦ ਵਧਾਉਣ ਦੇ ਲਈ ਸਿਧਾਂਤਕ ਸਮਝੌਤਾ ਕੀਤਾ। ਤੇ ਈਰਾਨ ਦੀ ਜਿਹੜੀ ਜੁਆਇੰਟ ਮਿਲਟਰੀ ਕਮਾਂਡ ਦੇ ਕਮਾਂਡਰ ਨੇ ਉਹਨਾਂ ਨੇ ਕਿਹਾ ਵੀ ਅਮਰੀਕਾ ਵੱਲੋਂ ਇਰਾਨੀ ਬੰਦਰਗਾਹਾਂ ਦੀ ਜਿਹੜੀ ਨਾਕਾਬੰਦੀ ਆ ਇਹ ਜੇਕਰ ਉਹਨਾਂ ਨੇ ਖਤਮ ਨਾ ਕੀਤੀ ਤਾਂ ਫਿਰ ਅਸੀਂ ਫਾਰਸ ਦੀ ਖਾੜੀ, ਓਮਾਨ ਸਾਗਰ ਤੇ ਲਾਲ ਸਾਗਰ ਦੇ ਵਿੱਚ ਵਪਾਰਕ ਸਰਗਰਮੀਆਂ ਨੂੰ ਠੱਪ ਕਰਨ ਦੇ ਬਾਰੇ ਪੂਰੀ ਤਰ੍ਹਾਂ ਸੁਹਿਰਦਾਂ ਤੇ ਪੂਰੀ ਤਰ੍ਹਾਂ ਜਿਹੜਾ ਉਹ ਤਿਆਰੀ ਕਰ ਚੁੱਕੇ ਆ। ਅਗਲੀ ਖਬਰ ਵੱਲ ਚਲੀਏ ਤੇ ਪੋਪ ਨੂੰ ਲੈ ਕੇ ਜੋ ਟਰੰਪ ਉਹਨਾਂ ਦੀ ਲੜਾਈ ਆ ਹੁਣ ਪੋਪ ਦੇ ਨਾਲ ਉਹ ਤੇਜ਼ ਹੁੰਦੀ ਜਾ ਰਹੀ ਹੈਗੀ ਆ। ਲੇਟਲੀ ਜਿਹੜੀ ਵੈਂਸ ਉਹਨਾਂ ਨੇ ਵੀ ਇਹ ਕਿਹਾ ਸੀ ਕਿ ਪੋਪ ਨੂੰ ਜਿਹੜਾ ਆ ਪੋਲਿਟਿਕਸ ਦੇ ਉੱਤੇ ਨਹੀਂ ਬੋਲਣਾ ਚਾਹੀਦਾ, ਪਰ ਪਹਿਲਾਂ ਉਹ ਬੋਲਦੇ ਰਹੇ ਹੈਗੇ ਆ। ਤੇ ਪੋਪ ਇਹ ਕਹਿ ਰਿਹਾ ਕਿ ਦੁਨੀਆ ਨੂੰ ਜਿਹੜਾ ਮੈਸੇਜ ਆ ਸੁਣਨਾ ਚਾਹੀਦਾ ਪੀਸ ਦਾ। ਪੋਪ ਅਫਰੀਕਾ ਦੇ ਵਿੱਚ ਵਿਜ਼ਿਟ ਕਰ ਰਿਹਾ ਇਸ ਟਾਈਮ ਦੇ ਉੱਤੇ ਤੇ ਮੈਸੇਜ ਉਹਦਾ ਹੈਗਾ ਯੂਨਿਟੀ ਤੇ ਪੀਸ ਦਾ। ਉਹ ਕਹਿੰਦੇ ਵੀ ਦੁਨੀਆ ਨੂੰ ਇਹ ਮੈਸੇਜ ਸੁਣਨਾ ਚਾਹੀਦਾ ਯੂਨਿਟੀ ਤੇ ਪੀਸ ਦਾ। ਤੇ ਉਹ ਅਲਜੀਰੀਆ ਜਾ ਰਹੇ ਆ, ਕੈਮਰੂਨ ਜਾ ਰਹੇ ਹੈਗੇ ਆ। ਉੱਥੇ ਇੱਕ ਬਹੁਤ ਵੱਡੀ ਮਸਜਿਦ ਆ ਅਲਜੀਰੀਆ ਦੇ ਵਿੱਚ, ਵਨ ਆਫ ਦਾ ਲਾਰਜੈਸਟ ਆ ਅਫਰੀਕਾ ਦੇ ਵਿੱਚ, ਤੇ ਜੋ ਬਰਥ ਪਲੇਸ ਹੈਗੀ ਆ ਸੇਂਟ ਆਗਸਟੀਨ ਆਫ ਹਿੱਪੋ ਦੀ, ਤੇ ਜੋ ਕਾਫੀ ਇਨਫਲੂਐਂਸ਼ੀਅਲ ਕ੍ਰਿਸਚੀਅਨ ਫਿਗਰ ਰਿਹਾ ਆ ਜਿਹਨੇ ਇਨਸਪਾਇਰ ਕੀਤਾ ਸੀ ਇਹਨੂੰ ਪੋਪ ਨੂੰ ਜਿਹੜਾ ਪ੍ਰੀਸਟ ਬਣਨ ਦੇ ਲਈ। ਸੋ ਇਸ ਮੌਸਕ ਦੇ ਵਿੱਚ ਉਹਨਾਂ ਨੇ ਵਿਜ਼ਿਟ ਕਰਕੇ ਇਹ ਦੱਸਿਆ ਵੀ ਸਾਡੇ ਜਿਹੜੇ ਡਿਫਰੈਂਟ ਬਿਲੀਫ ਹੋ ਸਕਦੇ ਆ, ਸਾਡਾ ਜਿਹੜਾ ਪੂਜਣ ਦਾ ਤਰੀਕਾ ਡਿਫਰੈਂਟ ਹੋ ਸਕਦਾ ਆ, ਰਹਿਣ ਦਾ ਤਰੀਕਾ ਡਿਫਰੈਂਟ ਹੋ ਸਕਦਾ, ਪਰ ਅਸੀਂ ਸ਼ਾਂਤੀ ਦੇ ਨਾਲ ਇਕੱਠੇ ਰਹਿ ਸਕਦੇ ਹੈਗੇ ਆ। ਸੋ ਉਹ ਕਹਿੰਦੇ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਪ੍ਰਮੋਟ ਕਰਨਾ ਇਮੇਜ ਜਿਹੜਾ ਇਹ ਹੈਗਾ ਆ ਯੂਨਿਟੀ ਤੇ ਪੀਸ ਦਾ, ਇਹ ਬਹੁਤ ਵਧੀਆ ਆ ਤੇ ਅੱਜ ਕੱਲ੍ਹ ਇਹਦੀ ਬਹੁਤ ਜ਼ਰੂਰਤ ਹੈਗੀ ਆ। ਲਿਓ ਨੂੰ ਜਦੋਂ ਕੁਐਸਚਨ ਪੁੱਛਿਆ ਗਿਆ ਇਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਬਾਬਤ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਉਹ ਕਹਿੰਦੇ ਵੀ ਮੈਨੂੰ ਕੋਈ ਡਰ ਨਹੀਂ ਹੈਗਾ ਟਰੰਪ ਐਡਮਿਨਿਸਟ੍ਰੇਸ਼ਨ ਤੋਂ, ਤੇ ਨਾ ਹੀ ਮੈਂ ਬੈਕ ਡਾਊਨ ਹੋਣਾ ਹੈਗਾ। ਜੋ ਮੇਰਾ ਧਰਮ ਸਿਖਾਲਦਾ ਆ ਤੇ ਮੈਂ ਉਹੀ ਮੈਸੇਜ ਦੇ ਰਿਹਾ ਹੈਗਾ ਆ। ਜਿਹੜੀ ਵੈਂਸ ਨੇ ਵੀ ਇੱਕ ਟਰਨਿੰਗ ਪੁਆਇੰਟ USA ਦੀ ਈਵੈਂਟ ਦੇ ਦੌਰਾਨ ਉਹਨਾਂ ਨੂੰ ਕਿਹਾ ਸੀ ਭਈ ਜਦੋਂ ਉਹ ਥੀਓਲੋਜੀ ਦੇ ਬਾਬਤ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਕੇਅਰਫੁਲ ਰਹਿਣਾ ਚਾਹੀਦਾ ਹੈਗਾ ਆ। ਜਿਹੜੀ ਵੈਂਸ ਉਹਨੇ ਵੀ ਥੋੜਾ ਚਿਰ ਹੀ ਹੋਇਆ ਕੈਥੋਲਿਕ ਬਣਿਆ ਨੂੰ, ਕੈਥੋਲਿਕ ਕਨਵਰਟ ਹੋਏ ਆ, ਪਰ ਪੋਪ ਜਿਹੜੇ ਆ ਉਹਨਾਂ ਨੇ ਪੂਰਾ ਸਟੈਂਡ ਲਿਆ ਹੋਇਆ ਆ ਤੇ ਉਹ ਕਹਿੰਦੇ ਵੀ ਮੈਂ ਵੱਖ-ਵੱਖ ਮੁਲਕਾਂ ਦੇ ਵਿੱਚ ਵੀ ਜਾ ਰਿਹਾ ਆ, ਕਿਸੇ ਤਰ੍ਹਾਂ ਦੀ ਵੀ ਜਿਹੜੀ ਲੜਾਈ ਝਗੜਾ ਜਿਹੜਾ ਆ ਉਹ ਬੰਦ ਹੋਣਾ ਚਾਹੀਦਾ ਹੈ। ਜੀ ਬਿਲਕੁਲ। ਅਗਲੀ ਗੱਲ ਕਰਦੇ ਹਾਂ ਜਿਹੜਾ ਐਰਿਕ ਸਵੈਲਵੇਲ ਆ ਉਹਦੇ ਮਾਮਲੇ ਦੀ, ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕੈਲੀਫੋਰਨੀਆ ਦੇ ਗਵਰਨਰ ਦੀ ਰੇਸ ਦੇ ਵਿੱਚ ਐਰਿਕ ਸਵੈਲਵੇਲ ਜਿਹੜਾ ਉਹ ਉਹਨਾਂ ਲੋਕਾਂ ਦੇ ਵਿੱਚੋਂ ਇੱਕ ਸੀ ਜਿਹੜੇ ਬਹੁਤ ਮਜ਼ਬੂਤੀ ਦੇ ਨਾਲ ਅੱਗੇ ਨੂੰ ਵਧ ਰਹੇ ਸਨ। ਤੇ ਹੁਣ ਜਿਹੜਾ ਉਹ ਬਹੁਤ ਸਾਰੇ ਜਿਹੜੇ ਡੈਮੋਕ੍ਰੇਟ ਨੇ ਉਹਨਾਂ ਨੇ ਹੱਥ ਪਿੱਛੇ ਖਿੱਚ ਲਏ ਸਨ ਇੱਕ ਜਿਸਮਾਨੀ ਸ਼ੋਸ਼ਣ ਦੇ ਦੋਸ਼ਾਂ ਦੀ ਗੱਲ ਆਉਣ ਤੋਂ ਬਾਅਦ, ਤੇ ਉਸ ਤੋਂ ਬਾਅਦ ਐਰਿਕ ਸਵੈਲਵੇਲ ਨੇ ਜਿਹੜਾ ਉਹ ਆਪਣੇ ਆਪ ਨੂੰ ਇਸ ਰੇਸ ਦੇ ਵਿੱਚੋਂ ਬਾਹਰ ਕੱਢ ਲਿਆ ਸੀਗਾ। ਐਰਿਕ ਸਵੈਲਵੇਲ ਜਿਹੜੇ ਆ ਉਹ 3 ਬੱਚਿਆਂ ਦਾ ਬਾਪ ਆ ਤੇ ਸ਼ਾਦੀशुदा ਖੁਦ, ਤੇ ਵਾਸ਼ਿੰਗਟਨ ਦੇ ਵਿੱਚ ਜਿਹੜਾ ਉਹ ਕਾਫੀ ਟਾਈਮ ਰਿਹਾ। ਤੇ ਇੱਕ ਮੈਂਬਰ ਨੇ ਦੱਸਿਆ ਵੀ ਇਸ ਬੰਦੇ ਦੇ ਬਾਰੇ ਜਾਂ ਕਾਂਗਰਸ ਦੇ ਅਧੀਨ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਸੰਬੰਧਾਂ ਬਾਰੇ ਤਾਂ ਸੁਣਿਆ ਤਾਂ ਹੈ ਨਹੀਂ ਸੀਗਾ, ਪਰ ਜਦੋਂ ਇਹ ਗੱਲਾਂ ਸੁਣੀਆਂ ਨੇ ਤਾਂ ਉਹਨਾਂ ਨੂੰ ਕਾਫੀ ਧੱਕਾ ਲੱਗਿਆ। ਉਹਨਾਂ ਨੇ ਕੈਪੀਟਲ ਹਿੱਲ ਦੇ ਡੈਮੋਕ੍ਰੇਟਸ ਨੇ ਵੀ ਜਿਹੜਾ ਇਹ ਐਰਿਕ ਸਵੈਲਵੇਲ ਦੇ ਕੁਝ ਨੇੜਲੇ ਦੋਸਤਾਂ ਵੱਲੋਂ ਵੀ ਭਰੋਸਾ ਦਿਵਾਇਆ ਗਿਆ ਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਸੀ ਉਹ ਉਹਦੀ ਮੈਰਿਜ ਲਾਈਫ ਸ਼ੁਰੂ ਹੋਣ ਤੋਂ ਪਹਿਲਾਂ ਦੀਆਂ ਸੀਗੀਆਂ। ਇਹਦੇ ਨਾਲ ਕੁਝ ਜਿਹੜੇ ਡੈਮੋਕ੍ਰੇਟ ਨੇ ਉਹ ਇਹ ਵੀ ਮੰਨਦੇ ਨੇ ਵੀ ਜਿਹੜਾ ਇਹ ਵਿਅਕਤੀ ਇਕੱਲਾ ਨਹੀਂ ਗਾ, ਕੁਝ ਹੋਰ ਵੀ ਲੋਕ ਨੇ ਜੇਕਰ ਉਹਨਾਂ ਦੇ ਔਰਤਾਂ ਦੇ ਨਾਲ ਜਿਹੜੇ ਸੰਬੰਧ ਰਹੇ ਨੇ ਪਿਛਲੇ ਸਮੇਂ ਦੇ ਵਿੱਚ, ਜੇਕਰ ਉਹਨਾਂ ਦਾ ਇਤਿਹਾਸ ਜਨਤਕ ਹੋ ਗਿਆ ਤਾਂ ਉਹ ਜਿਹੜਾ ਬਹੁਤ ਬਖੇੜਾ ਵੱਡਾ ਖੜਾ ਹੋ ਜਾਊਗਾ। ਇੱਕ ਹੋਰ ਸਰੋਤ ਦੇ ਮੁਤਾਬਕ ਉਹਦੀ ਟੀਮ ਨੇ ਵੀ ਜਿਹੜੇ ਸਵਾਲ ਆ ਉਹਨਾਂ ਨੂੰ ਐਡਰੈਸ ਕਰਨ ਤੋਂ ਨਜ਼ਰਅੰਦਾਜ਼ ਕਰ ਦਿੱਤਾ। ਪਰ ਐਰਿਕ ਸਵੈਲਵੇਲ ਦੇ ਜਾਣ ਤੋਂ ਬਾਅਦ ਬਹੁਤ ਸਾਰੇ ਜਿਹੜੇ ਲੋਕ ਨੇ ਖਾਸ ਕਰਕੇ ਡੈਮੋਕ੍ਰੇਟ ਖੇਮੇ ਦੇ, ਉਹ ਮੰਨਦੇ ਨੇ ਵੀ ਹੁਣ ਅਸੀਂ ਇਸ ਰੇਸ ਦੇ ਵਿੱਚ ਕਿਤੇ ਨਾ ਕਿਤੇ ਸਾਡੀ ਉਹ ਜਿਹੜੀ ਪਹਿਲਾਂ ਵਾਲੀ ਚੜ੍ਹਤ ਸੀ ਉਹ ਬਰਕਰਾਰ ਨਹੀਂ ਰਹੇਗੀ। ਤੇ ਬਹੁਤ ਸਾਰੇ ਲੋਕ ਇਹ ਵੀ ਮੰਨਦੇ ਨੇ ਵੀ ਸ਼ਾਇਦ ਜਿਹੜੀ ਇਹ ਸਟੇਟ ਆ ਹੁਣ ਇਹ ਰੈੱਡ ਸਟੇਟ ਦੇ ਵਿੱਚ ਵੀ ਕਨਵਰਟ ਜਿਹੜੀ ਹੋ ਸਕਦੀ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਕਿ ਜਦੋਂ ਟਰੰਪ ਦੇ ਇਲੈਕਸ਼ਨ ਦੇ ਨਤੀਜੇ ਆਏ ਸਨ ਤਾਂ ਉਦੋਂ ਰਿਪਬਲਿਕਨਸ ਨੂੰ ਇੱਥੇ 7% ਜਿਹੜੀਆਂ ਵੋਟਾਂ ਸੀ ਉਹ ਵੱਧ ਮਿਲੀਆਂ ਸੀਗੀਆਂ। ਸੋ
ਇਹਦਾ ਜਿਹੜਾ ਪਤਨ ਹੈ ਐਰਿਕ ਸਵੈਲਵੇਲ ਦਾ ਇਸ ਮਾਮਲੇ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਹੋਇਆ। 100 ਘੰਟਿਆਂ ਦੇ ਵਿੱਚ ਬੰਦਾ ਜਦੋਂ ਅਰਸ਼ੋਂ ਫਰਸ਼ ਡਿੱਗਦਾ ਤਾਂ ਉਹ ਕਹਿੰਦੇ ਕਿ ਸਕਿੰਟਾਂ ਦੇ ਹਿਸਾਬ ਨਾਲ ਹੀ ਡਿੱਗਦਾ। 100 ਘੰਟਿਆਂ ਦੇ ਵਿੱਚ ਉਹ ਕਹਿੰਦੇ ਦੇਸ਼ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਜਿਹੜਾ ਰਾਜ ਹੈ ਕੈਲੀਫੋਰਨੀਆ, ਉਸ ਦੀ ਗਵਰਨਰ ਦੀ ਦੌੜ ਦੇ ਵਿੱਚ ਸਭ ਤੋਂ ਅੱਗੇ ਰਹਿਣ ਵਾਲੇ ਆਪਣੀ ਹਾਊਸ ਸੀਟ ਤੋਂ ਸ਼ਰਮਨਾਕ ਤਰੀਕੇ ਦੇ ਨਾਲ ਅਸਤੀਫਾ ਦੇਣ ਤੱਕ ਪਹੁੰਚ ਗਿਆ। ਉਹਦਾ ਜਿਹੜਾ ਅਸਤੀਫਾ ਸੀਗਾ ਉਹ ਮੰਗਲਵਾਰ ਤੋਂ ਲਾਗੂ ਹੋ ਗਿਆ। 13 ਸਾਲਾਂ ਦਾ ਕਾਂਗਰਸੀ ਜਿਹੜਾ ਕੈਰੀਅਰ ਸੀਗਾ ਕਾਂਗਰਸਮੈਨ ਉਹਦਾ ਅੰਤ ਹੋ ਚੁੱਕਿਆ, ਜਿਸ ਦੇ ਨਾਲ ਉਹਨੇ ਪਾਰਟੀ ਦੇ ਵਿੱਚ ਮਹੱਤਵਪੂਰਨ ਅਹੁਦੇ ਵੀ ਸੰਭਾਲੇ ਤੇ ਕੁਝ ਲੋਕਾਂ ਵੱਲੋਂ ਡੈਮੋਕ੍ਰੈਟਿਕ ਜਿਹੜੇ ਇਹ ਵੀ ਮੰਨਿਆ ਜਾਂਦਾ ਸੀਗਾ ਵੀ ਇਹ ਜਿਹੜੇ ਡੈਮੋਕ੍ਰੇਟਾਂ ਦੀ ਅਗਲੀ ਪੀੜ੍ਹੀ ਆ ਉਹਦਾ ਇਹ ਬੰਦਾ ਜਿਹੜਾ ਉਹ ਆਗੂ ਬਣ ਸਕਦਾ। ਸੋ ਗਵਰਨਰ ਦੀ ਦੌੜ ਤੇ ਕਾਂਗਰਸ ਦੋਵਾਂ ਤੋਂ ਬਾਹਰ ਹੋਣਾ ਕਹਿੰਦੇ ਵੀ ਇਹ ਉਸ ਮੁਹਿੰਮ ਦਾ ਨਤੀਜਾ ਜਿਹੜੇ ਕਾਨੂੰਨ ਸਾਜ਼ਾਂ ਵੱਲੋਂ ਚਲਾਈ ਗਈ ਸੀ, ਤੇਜ਼ ਸੀ, ਅਸਧਾਰਨ ਦਬਾਅ ਦਾ ਜਿਹੜਾ ਨਤੀਜਾ ਸੀਗਾ। ਸੋ ਨੈਂਸੀ ਪੈਲੋਸੀ ਨੇ ਵੀ ਇਸ ਮੁਹਿੰਮ ਦੇ ਵਿੱਚ ਆਪਣਾ ਹਿੱਸਾ ਪਾਇਆ, ਜਿਹੜੇ ਕਿ ਮਾਰਗਦਰਸ਼ਕ ਕਹੇ ਜਾਂਦੇ ਨੇ, ਸਾਬਕਾ ਸਪੀਕਰ ਨੇ। ਤੇ ਪ੍ਰਭਾਵਸ਼ਾਲੀ ਡੈਮੋਕ੍ਰੇਟਾਂ ਦੀ ਇੱਕ ਜਿਹੜੀ ਗਰੁੱਪ ਆ ਉਹਨਾਂ ਨੇ ਸਭ ਤੋਂ ਵੱਧ ਐਰਿਕ ਸਵੈਲਵੇਲ ਨੂੰ ਬਾਹਰ ਰੱਖਣ ਦੇ ਵਿੱਚ ਯੋਗਦਾਨ ਪਾਇਆ। ਕਹਿੰਦੇ ਵੀ ਉਹਨਾਂ ਨੇ ਕਿਹਾ ਕਿ ਇਹ ਇਹੋ ਜਿਹੇ ਬੰਦੇ ਜਿਹੜੇ ਆ ਉਹ ਨਹੀਂ ਜਾਣੇ ਚਾਹੀਦੇ ਅੱਗੇ, ਤੇ ਇਸ ਕਰਕੇ ਨੈਂਸੀ ਪੈਲੋਸੀ ਵਰਗਿਆਂ ਨੂੰ ਵੀ ਜਿਹੜਾ ਆਪਣਾ ਸਮਰਥਨ ਆ ਉਹ ਦੇਣਾ ਪਿਆ। ਸੋ ਕਹਿੰਦੇ ਵੀ ਇਸ ਟਾਈਮ ਚਰਚਾ ਇਹ ਆ ਵੀ ਕਿਵੇਂ ਇੱਕ ਬੰਦਾ ਜਿਹੜਾ ਬੜੀ ਤੇਜ਼ੀ ਦੇ ਨਾਲ ਅੱਗੇ ਨੂੰ ਜਾ ਰਿਹਾ ਸੀ ਸਿਆਸੀ ਤੌਰ ਦੇ ਉੱਤੇ, ਪਰ ਉਸ ਦੇ ਕਰੀਅਰ ਦਾ ਅੰਤ ਕਿੰਨਾ ਸ਼ਰਮਨਾਕ ਹੋਇਆ। 100 ਘੰਟਿਆਂ ਦੇ ਵਿੱਚ ਉਹਦੀ ਜਿਹੜੀ ਬਣੀ ਬਣਾਈ ਪਰਤ ਸੀ, ਬਣੀ ਬਣਾਈ ਚੜ੍ਹ ਸੀ, ਉਹ ਕਿਵੇਂ ਮਿੱਟੀ ਹੋ ਗਈ ਆ। ਜੀ ਅਗਲੀ ਖਬਰ ਕੁਝ ਲੋਕਲ ਆਪਾਂ ਸ਼ਹਿਰਾਂ ਦੀ ਗੱਲ ਕਰਦੇ ਜਾਈਏ। ਫ੍ਰਿਜ਼ਨੋ ਦੇ ਵਿੱਚ 30,000 ਲੋਕਾਂ ਨੇ ਸਿਗਨੇਚਰ ਕਰਕੇ ਜਿਹੜਾ ਇਲੈਕਸ਼ਨ ਆਫਿਸ ਹੈਗਾ ਆ ਉਹਦੇ ਲਾਗੇ ਜੋ ਰੈਲੀ ਵੀ ਕੀਤੀ ਹੈਗੀ ਫ੍ਰਿਜ਼ਨੋ ਕਾਉਂਟੀ ਇਲੈਕਸ਼ਨ ਆਫਿਸ ਦੇ ਲਾਗੇ। ਤੇ 30,000 ਸਿਗਨੇਚਰ ਇਹ ਕਿਉਂ ਕੀਤੇ ਗਏ ਆ? ਕਹਿੰਦੇ ਵੀ ਬੈਟਰ ਰੋਡਸ ਸੇਫ ਸਟਰੀਟਸ, ਇਹ ਇੱਕ ਟਰਾਂਸਪੋਰਟੇਸ਼ਨ ਮੈਜਰ ਜੋ ਆ ਉਹ ਇਲੈਕਸ਼ਨ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹੈਗੇ ਆ। ਸੋ ਇਹਦੇ ਜਿਹੜੇ ਸਪੋਰਟਰਸ ਆ ਉਹ ਇਹ ਕਹਿ ਰਹੇ ਆ ਵੀ ਫ੍ਰਿਜ਼ਨੋ ਦੀਆਂ ਜਿਹੜੀਆਂ ਸਟਰੀਟਸ ਹੈਗੀਆਂ ਉਹ ਕਾਫੀ ਟੁੱਟੀਆਂ ਭੱਜੀਆਂ ਆ। ਸੋ ਇਹ ਮੈਜਰ ਦੇ ਪਾਸ ਹੋਣ ਦੇ ਨਾਲ ਮੈਜਰ ਸੀ ਹੋਊਗਾ ਜਿਹੜਾ ਕਿ 0.5% ਸੇਲਸ ਟੈਕਸ ਵਧਾਊਗਾ, ਜੋ ਐਕਚੁਅਲੀ ਹੈਗਾ ਹੀ ਆਲਰੇਡੀ, ਪਰ ਉਹ ਐਕਸਪਾਇਰ ਹੋ ਜਾਣਾ 2027 ਚ, ਉਹਨੂੰ ਐਕਸਟੈਂਡ ਕਰਨ ਦੀ ਗੱਲ ਹੈਗੀ ਆ। ਸੋ ਜਿਹੜੇ ਸਪੋਰਟਰ ਸੀਗੇ ਉਹਨਾਂ ਨੇ ਮਾਰਚ ਕੀਤਾ ਇਲੈਕਸ਼ਨ ਆਫਿਸ ਨੂੰ ਤੇ ਪਟੀਸ਼ਨ ਜਿਹੜੀ ਆ ਉਹਨਾਂ ਨੇ ਦਿੱਤੀ ਹੈਗੀ 30,000 ਲੋਕਾਂ ਦੇ ਸਾਈਨ ਕਰਾ ਕੇ, ਤਾਂ ਕਿ ਫ੍ਰਿਜ਼ਨੋ ਨੂੰ ਕਹਿੰਦੇ ਵੀ ਬਿਊਟੀਫੁਲ ਬਣਾਇਆ ਜਾ ਸਕੇ। 65% ਜਿਹੜੇ ਫੰਡ ਆ ਇਹਦੇ ਚੋਂ ਉਹ ਲੋਕਲ ਰੋਡਸ ਦੇ ਲਈ ਵਰਤੇ ਜਾਊਗੇ, 25% ਪਬਲਿਕ ਟਰਾਂਜ਼ਿਟ ਦੇ ਲਈ, 4% ਇਨੋਵੇਟਿਵ ਟਰਾਂਸਪੋਰਟੇਸ਼ਨ ਲਈ ਤੇ 5% ਜਿਹੜੇ ਆ ਉਹ ਓਰੀਜਨਲ ਜਿਹੜੇ ਜਾਊਗੇ ਤੇ 1% ਡੈਡੀਕੇਟਡ ਟੂ ਫ੍ਰਿਜ਼ਨੋ 에ਅਰਪੋਰਟ। ਇਹ ਜਿਹੜੇ ਮੇਅਰ ਜੈਰੀ ਡਾਇਰ ਆ ਉਹਨਾਂ ਨੇ ਇਹ ਦੱਸਿਆ ਹੈਗਾ। ਇਹ ਇੱਕ ਫਿਕਸ ਅਵਰ ਰੋਡਸ ਇਨੀਸ਼ੀਏਟਿਵ ਆ, ਇਸ ਨੂੰ ਬਹੁਤ ਸਾਰੇ ਲੋਕ ਜਿਹੜੇ ਆ ਸਪੋਰਟ ਕਰ ਰਹੇ ਹੈਗੇ ਆ। ਇਸੇ ਤਰ੍ਹਾਂ ਕਹਿੰਦੇ ਵੀ 120 ਮੀਲ ਲੰਮੀ ਬਾਈਕ ਲੇਨ ਵੀ ਜਿਹੜੀ ਬਣਾਈ ਗਈ ਹੈਗੀ ਆ ਉਸ ਨੂੰ ਵੀ ਜਿਹੜਾ ਅਪਡੇਟ ਕਰਨਾ ਹੈਗਾ ਆ। ਸੋ ਡਾਇਰ ਨੇ ਕਿਹਾ ਵੀ ਇਹਦੇ ਨਾਲ ਜਿਹੜੀਆਂ ਟ੍ਰਾਂਜ਼ਿਟ ਆਪਸ਼ਨਸ ਆ ਪੂਰੀ ਕਾਉਂਟੀ ਦੇ ਵਿੱਚ ਉਹ ਵੀ ਵਧੀਆ ਬਣਨਗੇ। ਜੀ ਅਗਲੀ ਜਿਹੜੀ ਖਬਰ ਆ ਉਹ ਫਾਇਰ ਫਾਈਟਰ ਦੇ ਨਾਲ ਜੁੜੀ ਹੋਈ ਹੈ। ਗਲੈਂਡੇਲ ਦਾ ਰਹਿਣ ਵਾਲਾ, ਇਹਦੇ ਉੱਤੇ ਇਸ ਦੀ ਪਤਨੀ ਨੂੰ ਨਾਰਥ ਹਾਲੀਵੁੱਡ ਦੇ ਇਲਾਕਿਆਂ ਦੇ ਵਿੱਚ ਜਿਹੜੇ ਕਤਲ ਕਰਨ ਦੇ ਦੋਸ਼ ਲੱਗੇ ਨੇ। ਅਦਾਲਤ ਦੇ ਵਿੱਚ ਇਸ ਨੇ ਆਪਣਾ ਆਪ ਨੂੰ ਜਿਹੜਾ ਗਿਲਟੀ ਪਲੀਡ ਉਹ ਨਹੀਂ ਕੀਤਾ, ਬੇਕਸੂਰ ਦੱਸਿਆ ਤੇ ਜੱਜ ਨੇ ਹੁਕਮ ਦਿੱਤਾ ਵੀ ਇਹਨੂੰ ਬਿਨਾਂ ਜ਼ਮਾਨਤ ਦੇ ਹਿਰਾਸਤ ਦੇ ਵਿੱਚ ਰੱਖਿਆ ਜਾਣਾ ਚਾਹੀਦਾ। 45 ਸਾਲਾ ਐਂਡਰਿਊ ਜਿਮੇਨੇਜ਼ ਉਹਦੇ ਉੱਤੇ ਇਹ ਦੋਸ਼ ਲੱਗਿਆ ਵੀ ਉਹਨੇ 21 ਜਨਵਰੀ ਨੂੰ ਆਪਣੀ ਪਤਨੀ 46 ਸਾਲਾ ਮੈਰਾ ਜਿਮੇਨੇਜ਼ ਦੀ ਜਿਹੜੇ ਕਤਲ ਉਹ ਕਰ ਦਿੱਤਾ ਤੇ ਇਸ ਸੰਬੰਧ ਵਿੱਚ ਮੈਰਾ ਨੂੰ ਆਖਰੀ ਵਾਰ 700ਵਾਂ ਐਵੀਨਿਊ ਦੇ 5600 ਜਿਹੜਾ ਬਲਾਕ ਆ ਉਹਦੇ ਸਥਿਤ ਉੱਥੇ ਉਹਦਾ ਘਰ ਸੀਗਾ ਤੇ ਉਹਦੇ ਘਰ ਦੇ ਅੰਦਰ ਬੜੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਸੀ ਤੇ ਉਸ ਤੋਂ ਬਾਅਦ ਉਹ ਮ੍ਰਿਤਕ ਹਾਲਤ ਦੇ ਵਿੱਚ ਮਿਲੀ ਸੀਗੀ। ਸੋ ਹੁਣ 12 ਮਈ ਨੂੰ ਇਸ ਮਾਮਲੇ ਦੀ ਜਿਹੜੀ ਆ ਸੁਣਵਾਈ ਸ਼ੁਰੂ ਹੋਣੀ ਹੈ। ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਦੇ ਜਾਂਚਕਾਰਾਂ ਨੇ ਪਹਿਲਾਂ ਦੱਸਿਆ ਕਿ ਕਤਲ ਵਾਲੇ ਦਿਨ ਸਵੇਰੇ 4 ਵਜੇ ਜਿਮੇਨੇਜ਼ ਖੁਦ ਜਿਹੜਾ ਨਾਰਥ ਈਸਟ ਕਮਿਊਨਿਟੀ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਿਆ ਸੀ ਤੇ ਆਪਣੀ ਪਤਨੀ ਦੇ ਲਈ ਵੈਲਫੇਅਰ ਚੈੱਕ ਦੀ ਬੇਨਤੀ ਕੀਤੀ ਸੀਗੀ। ਅਧਿਕਾਰੀਆਂ ਨੇ ਜਦੋਂ ਘਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਜਿਹੜੀ ਪੀੜਤਾ ਉਹ ਮ੍ਰਿਤਕ ਹਾਲਤ ਦੇ ਵਿੱਚ ਸੀਗੀ ਤੇ ਭਾਰੀ ਇਸ ਦੇ ਸਰੀਰ ਦੇ ਉੱਤੇ ਭਾਰੀ ਕਿਸੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਹੋਇਆ ਸੀਗਾ ਤੇ ਅਧਿਕਾਰੀਆਂ ਦੇ ਮੁਤਾਬਕ ਇਸ ਕਤਲ ਦੇ ਵਿੱਚ ਕੁਹਾੜੀ ਤੱਕ ਦੀ ਜਿਹੜੀ ਵਰਤੋਂ ਉਹ ਕੀਤੀ ਗਈ ਸੀਗੀ। ਪਰਿਵਾਰਕ ਮੈਂਬਰ ਦੱਸਦਾ ਕਿ ਜਿਹੜੀ ਮੈਰਾ ਜਿਮੇਨੇਜ਼ ਆ ਇੱਕ ਸਮਰਪਿਤ ਅਧਿਆਪਕਾ ਸੀਗੀ ਤੇ ਯੂਨਾਈਟਿਡ ਟੀਚਰਸ ਲਾਸ ਐਂਜਲਸ ਦੀ ਯੂਨੀਅਨ ਪ੍ਰਤੀਨਿਧੀ ਵਜੋਂ ਉਹਨੂੰ ਜਾਣਿਆ ਜਾਂਦਾ ਸੀਗਾ ਤੇ ਉਸ ਦੇ ਕਤਲ ਦੇ ਉੱਤੇ ਉਸ ਦੇ ਜਿਹੜੇ ਗੁਆਂਢੀ ਉਹਨਾਂ ਨੇ ਵੀ ਚਿੰਤਾ ਜਤਾਈ। ਉਹ ਕਹਿੰਦੇ ਵੀ ਆਮ ਤੌਰ ਤੇ ਸ਼ਾਂਤ ਇਲਾਕਾ ਤੇ ਇਸ ਪਰਿਵਾਰ ਨੂੰ ਕਦੇ ਵੀ ਹਿੰਸਕ ਕਾਰਵਾਈਆਂ ਦੇ ਵਿੱਚ ਅਸੀਂ ਨਹੀਂ ਦੇਖਿਆ। ਜਿਮੇਨੇਜ਼ ਦੇ ਵਕੀਲ ਨੇ ਕਿਹਾ ਕਿ ਪੀੜਤਾ ਦੇ ਇੱਕ ਡਾਇਰੀ ਦੇ ਵਿੱਚ ਕਥਿਤ ਤੌਰ ਤੇ ਇੱਕ ਬੇਵਫਾਈ ਦਾ ਜ਼ਿਕਰ ਆ, ਹਾਲਾਂਕਿ ਜਾਂਚਕਾਰਾਂ ਨੇ ਕੋਈ ਇਸ ਦਾ ਸਪਸ਼ਟ ਜਿਹੜਾ ਮਕਸਦ ਆ ਉਹ ਜਨਤਕ ਤਾਂ ਨਹੀਂ ਕੀਤਾ। ਸੋ ਇਹ ਜਿਹੜਾ
ਇਹ ਜਿਹੜਾ ਜਿਮੇਨੇਜ਼ ਆ, ਜਿਹੜਾ ਕਿ ਐਂਡਰਿਊ ਜਿਮੇਨੇਜ਼ ਆ, ਇਹ 2008 ਤੋਂ ਗਲੈਂਡੇਲ ਫਾਇਰ ਡਿਪਾਰਟਮੈਂਟ ਦਾ ਜਿਹੜਾ ਇੱਕ ਪੈਰਾਮੈਡਿਕ ਵਜੋਂ ਸੇਵਾਵਾਂ ਨਿਭਾ ਰਿਹਾ ਸੀਗਾ। ਹਾਲ ਹੀ ਦੇ ਵਿੱਚ ਉਹਨੇ ਤਰੱਕੀ ਹੋਈ ਸੀ ਤੇ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਜਿਹੜਾ ਪ੍ਰਸ਼ਾਸਨਿਕ ਇੱਕ ਜਿਹੜੀ ਛੁੱਟੀ ਹੁੰਦੀ ਹੈ ਉਹਦੇ ਤੇ ਭੇਜ ਦਿੱਤਾ ਗਿਆ। ਜੀ ਜੀ ਅਗਲੀ ਖਬਰ ਫੇਅਰਫੀਲਡ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਇੱਕ ਬੰਦੇ ਨੇ ਕਿਸੇ ਦੇ ਘਰ ਦੇ ਵਿੱਚ ਫੋਰਸਫੁਲੀ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਘਰ ਦਾ ਮਾਲਕ ਸੀ ਉਹਨੇ ਸ਼ਵਲ ਦੇ ਨਾਲ ਉਹਦੀ ਜਿਹੜੀ ਚੰਗੀ ਸੇਵਾ ਕੀਤੀ। ਜੀ ਉਹਦੇ ਘਰ ਉਹਦੀ ਵਾਈਫ ਤਾਂ ਡਾਟਰ ਵੀ ਸੀ। ਉਹ ਗਰਾਜ ਦੇ ਵਿੱਚ ਲੁੱਕ ਗਏ। ਜੇਸਨ ਨਿਕਲਸਨ 30 ਸਾਲਾਂ ਦਾ, ਹੁਣ ਉਹਦੇ ਉੱਤੇ ਬਰਗਲਰੀ ਵੈਂਡਲਿਜ਼ਮ ਦੇ ਚਾਰजेस ਲਾਏ ਹੈਗੇ ਆ, ਕਿਉਂਕਿ ਉਹ ਥ੍ਰੈਟ ਵੀ ਕਰ ਰਿਹਾ ਸੀ ਰੈਜ਼ੀਡੈਂਸ ਨੂੰ। ਉਹ ਕਹਿ ਰਿਹਾ ਸੀ ਵੀ ਦਰਵਾਜ਼ਾ ਖੋਲੋ, ਮੈਂ ਅੰਦਰ ਆਣਾ ਹੈਗਾ। ਤੇ ਹਾਲਾਂਕਿ ਅੰਦਰ ਉਹਦੀ ਇੱਕ ਪ੍ਰੈਗਨੈਂਟ ਵਾਈਫ ਤੇ 5 ਸਾਲਾਂ ਦਾ ਬੱਚਾ ਸੀਗਾ ਜੋ ਮਕਾਨ ਮਾਲਕ ਸੀਗੇ। ਉਹਨੂੰ ਬਾਰ-ਬਾਰ ਕਿਹਾ ਵੀ ਤੂੰ ਇੱਥੋਂ ਚਲੇ ਜਾ, ਉਹ ਗਿਆ ਨਹੀਂ ਤੇ ਮੁੜ ਕੇ ਫਿਰ ਸ਼ਵਲ ਦੇ ਨਾਲ ਉਹਦੀ ਸੇਵਾ ਵੀ ਕੀਤੀ ਤੇ ਪੁਲਿਸ ਵਾਲਿਆਂ ਨੇ ਉਹਨੂੰ ਫੜ ਵੀ ਲਿਆ ਤੇ ਹੁਣ ਉਹਦੇ ਉੱਤੇ ਜਿਹੜੇ ਚਾਰजेस ਆ ਇਹ ਲਾਏ ਗਏ ਹੈਗੇ ਆ। ਸੋ ਨਿਕਲਸ ਦੇ ਉੱਤੇ ਸਸਪੀਸ਼ਨ ਆਫ ਬਰਗਲਰੀ, ਵੈਂਡਲਿਜ਼ਮ, ਮੇਕਿੰਗ ਕ੍ਰਿਮੀਨਲ ਥ੍ਰੈਟਸ, ਇਹ ਸਾਰੇ ਜਿਹੜੇ ਚਾਰजेस ਆ ਲਾਏ ਗਏ ਹੈਗੇ ਆ। ਇੱਕ ਹੋਰ ਵੀ ਐਡੀਸ਼ਨਲ ਚਾਰਜ ਜਿਹੜੇ ਆ ਉਹ ਮੋਲੈਸਟਿੰਗ ਏ ਚਾਈਲਡ ਉਹਦੇ ਤੇ ਐਡ ਕੀਤੇ ਗਏ ਆ ਫੇਅਰਫੀਲਡ ਦੀ ਪੁਲਿਸ ਡਿਪਾਰਟਮੈਂਟ ਵੱਲੋਂ ਜੀ ਤੇ $2.5 ਲੱਖ ਦੀ ਉਹਦੀ ਬੇਲ ਰੱਖੀ ਗਈ ਆ। ਜੀ ਅਗਲੀ ਗੱਲ ਕਰਦੇ ਹਾਂ ਲੈਂਕਾਸਟਰ ਜਿਹੜਾ ਸਿਟੀ ਟਾਊਨ ਹਾਲ ਆ, ਉਹਦੇ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਜਿਹੜੇ ਮਾਮਲੇ ਨੇ ਉਹਨਾਂ ਦੀ ਖਾਸੀ ਚਰਚਾ ਹੋ ਰਹੀ ਤੇ ਇਸ ਸੰਬੰਧ ਦੇ ਵਿੱਚ FBI ਨੇ ਲੈਂਕਾਸਟਰ ਦੇ ਜਿਹੜੇ ਪ੍ਰਮੁੱਖ ਚੁਣੇ ਹੋਏ ਅਧਿਕਾਰੀ ਉਹਨਾਂ ਦੇ ਘਰਾਂ ਤੇ ਦਫ਼ਤਰਾਂ ਤੇ ਛਾਪੇਮਾਰੀ ਕੀਤੀ ਹੈ, ਜੋ ਕਿ ਇੱਕ ਜਨਤਕ ਭ੍ਰਿਸ਼ਟਾਚਾਰ ਦੀ ਜਾਂਚ ਦਾ ਹਿੱਸਾ ਦੱਸਿਆ ਜਾ ਰਿਹਾ। ਫੈਡਰਲ ਏਜੰਟਾਂ ਨੂੰ ਸਿਟੀ ਹਾਲ ਦੇ ਵਿੱਚ ਦੇਖਿਆ ਗਿਆ ਸੀਗਾ ਤੇ ਕੁਝ ਸਮੇਂ ਬਾਅਦ ਹੀ FBI ਨੇ ਵੀ ਪੁਸ਼ਟੀ ਕੀਤੀ ਕਿ ਲੈਂਕਾਸਟਰ ਦੇ ਜਿਹੜੇ ਵਾਈਸ ਮੇਅਰ ਨੇ ਮਾਰਵਿਨ ਕ੍ਰਿਸਟ ਤੇ ਕੌਂਸਲ ਮੈਂਬਰ ਰਾਜ ਮੱਲੀ ਨੇ, ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਘਰ ਨੇ ਉਹਨਾਂ ਦੇ ਵਿੱਚ ਤਲਾਸ਼ੀ ਵਾਰੰਟ ਜਾਰੀ ਕੀਤੇ ਗਏ ਨੇ। ਅਧਿਕਾਰੀ ਇਹ ਨਹੀਂ ਦੱਸ ਰਹੇ ਹਾਲੇ ਕਿ ਜਾਂਚ ਕਿਸ ਮਾਮਲੇ ਦੇ ਬਾਰੇ ਹੈ, ਕਿਉਂਕਿ ਵਾਰੰਟ ਸੀਲ ਕੀਤੇ ਗਏ ਨੇ, ਪਰ ਕਾਨੂੰਨ ਲਾਗੂ ਕਰਨ ਵਾਲੇ ਸਰੋਤਾਂ ਨੇ ਇੱਕ ਮੀਡੀਆ ਅਦਾਰੇ ਨੂੰ ਦੱਸਿਆ ਵੀ ਉਹ ਲੰਬੇ ਸਮੇਂ ਤੋਂ ਚੱਲ ਰਿਹਾ ਇੱਕ ਜਨਤਕ ਭ੍ਰਿਸ਼ਟਾਚਾਰ ਦੀ ਜਾਂਚ ਦਾ ਹਿੱਸਾ। ਇਹ ਕਾਰਵਾਈ ਸ਼ਹਿਰੀ ਕੌਂਸਲ ਚੋਣਾਂ ਤੋਂ ਇੱਕ ਦਿਨ ਬਾਅਦ ਹੋਈ ਹੈ, ਜਿਸ ਦੇ ਵਿੱਚ ਕ੍ਰਿਸਟ ਨੇ ਦੁਬਾਰਾ ਚੋਣ ਨਹੀਂ ਲੜੀ ਅਤੇ ਮੱਲੀ ਲਗਭਗ ਆਪਣੀ ਸੀਟ ਹਾਰ ਗਿਆ। ਸ਼ਹਿਰ ਦੀ ਵੈਬਸਾਈਟ ਤੇ ਦਿੱਤੇ ਗਏ ਗੈਰ ਅਧਿਕਾਰਕ ਨਤੀਜਿਆਂ ਦੇ ਮੁਤਾਬਕ, ਜੋ ਕਿ ਹਾਲੇ ਅੰਤਮ ਨਹੀਂ ਗਏ, ਉਹਨਾਂ ਦੇ ਮੁਤਾਬਕ ਇਹ ਜਾਣਕਾਰੀ ਆ ਇਹ ਬੜੇ ਲੰਬੇ ਸਮੇਂ ਤੋਂ ਸੱਤਾ ਦੇ ਵਿੱਚ ਸੀਗਾ ਤੇ ਜਦੋਂ ਡਾਕਟਰ ਮਿਗੁਲ ਐਸ ਕੋਰਨਾਡੋ ਦਾ ਕਹਿਣਾ ਵੀ ਜਦੋਂ ਕੋਈ ਇੰਨਾ ਲੰਮਾ ਸੱਤਾ ਦੇ ਵਿੱਚ ਰਹਿੰਦਾ ਤਾਂ ਲਾਲਚ ਵਧ ਜਾਂਦਾ, ਤੁਸੀਂ ਸੁਸਤ ਹੋ ਜਾਂਦੇ ਤੇ ਲਾਪਰਵਾਹ ਵੀ ਹੋ ਜਾਂਦੇ ਆ। ਜਦੋਂ ਤੁਸੀਂ ਸੱਤਾ ਦੇ ਵਿੱਚ ਲੰਬਾ ਸਮਾਂ ਬਿਤਾ ਦਿੰਦੇ ਹੋ ਤਾਂ ਆਪਣੇ ਸਮੂਹਾਂ ਤੇ ਇੰਨਾ ਪ੍ਰਭਾਵ ਰੱਖਦੇ ਹੋ, ਜਿੱਥੇ ਤੁਸੀਂ ਪੈਸਾ ਵੀ ਬਣਾਉਂਦੇ ਹੋ, ਰਾਜਨੀਤੀ ਵੀ ਕਰਦੇ ਹੋ ਤੇ ਹਰ ਮਾਮਲੇ ਦੇ ਨਾਲ ਸੰਬੰਧਿਤ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੱਤਾ ਜਿਹੜੀ ਆ ਉਹ ਭ੍ਰਿਸ਼ਟਾਚਾਰ ਨੂੰ ਹੱਲਾਸ਼ੇਰੀ ਦਿੰਦੀ ਹੈ। ਗਲੈਂਡੇਲ ਦੇ ਜਿਹੜੇ ਮਾਫ ਕਰਨਾ ਲੈਂਕਾਸਟਰ ਦੇ ਜਿਹੜੇ ਲੋਕ ਨੇ ਉਹਨਾਂ ਨੇ ਇਸ ਗੱਲ ਦੀ ਉੱਤੇ ਦੱਸਿਆ ਵੀ ਪਹਿਲਾਂ ਹੀ ਇਸ ਮਾਮਲੇ ਦੀ ਜਿਹੜੀ ਜਾਂਚ ਆ ਉਹ ਪਹਿਲਾਂ ਹੀ ਕਨਸੂਆਂ ਸਨ। ਜਨਤਕ ਭ੍ਰਿਸ਼ਟਾਚਾਰ ਦੇ ਮਾਮਲੇ ਉੱਤੇ ਲੈਂਕਾਸਟਰ ਦਾ ਜਿਹੜਾ ਸਿਟੀ ਹਾਲ ਆ ਇਸ ਟਾਈਮ ਸੁਰਖੀਆਂ ਦਾ ਜਿਹੜਾ ਚਰਚਾ ਦਾ ਜਿਹੜਾ ਵਿਸ਼ਾ ਉਹ ਬਣਿਆ ਹੋਇਆ। ਜੀ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਦੇ ਉੱਤੇ ਕਾਫੀ ਪ੍ਰੈਸ਼ਰ ਪੈ ਰਿਹਾ ਡੈਮੋਕ੍ਰੇਟਸ ਵੱਲੋਂ ਵੀ ਭਾਈ ਹੁਣ ਜਿਹੜੀਆਂ ਕੈਲੀਫੋਰਨੀਆ ਦੇ ਗਵਰਨਰ ਦੀ ਰੇਸ ਆ ਉਹਦੇ ਵਿੱਚ ਆਪ ਐਂਟਰ ਹੋ ਕੇ ਕੋਸ਼ਿਸ਼ ਕਰੋ ਤਾਂ ਕਿ ਜਿਹੜਾ ਡੈਮੋਕ੍ਰੇਟ ਕੈਂਡੀਡੇਟ ਆ ਉਹ ਜਿੱਤ ਸਕੇ। ਇਹ ਐਰਿਕ ਸਵੈਲਵਲ ਦੇ ਉੱਤੇ ਸੈਕਸ਼ੂਅਲ ਮਿਸਕੰਡਕਟ ਤੇ ਐਲੀਗੇਸ਼ਨ ਲੱਗਣ ਤੋਂ ਬਾਅਦ ਜੋ ਡੈਮੋਕ੍ਰੇਟਸ ਦੀ ਜਿਹੜੇ ਕੈਂਡੀਡੇਟਸ ਆ ਉਹ ਕਾਫੀ ਜਿਹੜੇ ਚਿੰਤਤ ਹੈਗੇ ਆ। 2 ਰਿਪਬਲਿਕਨ ਕੈਂਡੀਡੇਟ ਵੀ ਕਾਫੀ ਸਟਰੋਂਗ ਇਸ ਟਾਈਮ ਦੇ ਉੱਤੇ ਚੱਲ ਰਹੇ ਆ। ਇੱਕ ਨੂੰ ਤਾਂ ਜਿਹੜੇ ਸਟੀਵ ਵਿਲਟਨ ਆ ਉਹਨਾਂ ਨੂੰ ਤਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਪੂਰੀ ਤਰ੍ਹਾਂ ਐਂਡੋਰਸ ਕੀਤਾ ਹੈਗਾ ਆ। ਸੋ ਕੈਲੀਫੋਰਨੀਆ ਦੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਇੱਕ ਤਰ੍ਹਾਂ ਨਾਲ ਰੈੱਡ ਅਲਰਟ ਸਿਨੈਰੀਓ ਜਾਰੀ ਕੀਤਾ ਵੀ ਜੇ 2 ਰਿਪਬਲਿਕਨ ਇਸ ਪ੍ਰਾਇਮਰੀ ਦੇ ਵਿੱਚ ਜਿੱਤ ਗਏ ਜੂਨ ਵਾਲੀ 'ਚ ਤੇ ਡੈਮੋਕ੍ਰੇਟ ਆਊਟ ਹੋ ਜਾਣੇ ਆ ਗਵਰਨਰਸ਼ਿਪ ਤੋਂ ਇੰਟਰਨਲੀ, ਕਿਉਂਕਿ ਕੈਲੀਫੋਰਨੀਆ ਦੇ ਜਿਹੜੀ ਇਲੈਕਸ਼ਨ ਹੁੰਦੀ ਆ ਉਹਦੇ ਮੁਤਾਬਕ ਕੋਈ ਵੀ ਕੈਂਡੀਡੇਟ ਚਾਹੇ ਉਹ ਡੈਮੋਕ੍ਰੇਟ ਆ ਰਿਪਬਲਿਕਨ 2 ਜਾਣੇ ਜਿਹੜੇ ਜ਼ਿਆਦਾ ਲੈ ਜੂਗੇ ਨੰਬਰ ਵੋਟਿੰਗ ਨੰਬਰਸ ਉਹੀ ਫਾਈਨਲ ਜਿਹੜੇ ਆ ਨਵੰਬਰ ਦੀ ਇਲੈਕਸ਼ਨ ਦੇ ਵਿੱਚ ਜਾਣਗੇ। ਤੇ ਜਿਹੜਾ ਗੈਬਨ ਨਿਊਸਮ ਆ ਉਹ ਆਪਣੀ ਜਿਹੜੀ ਪੂਰੀ ਜ਼ੋਰ ਲਾ ਰਿਹਾ ਆ। ਅਗਲਾ ਸਾਰਿਆਂ ਨੂੰ ਪਤਾ ਹੀ ਆ ਆਪਾਂ ਨੂੰ ਵੀ ਪ੍ਰੈਜ਼ੀਡੈਂਸ਼ੀਅਲ ਰਨ ਦੇ ਲਈ ਉਹ ਜਿਹੜਾ ਕੋਸ਼ਿਸ਼ਾਂ ਕਰ ਰਿਹਾ ਹੈਗਾ। ਨਿਊਸਮ ਨੇ ਪਿਛਲੇ ਦਿਨਾਂ ਦੇ ਵਿੱਚ ਨੈਂਸੀ ਪਲੋਸੀ ਦੇ ਨਾਲ ਵੀ ਜਿਹੜੀ ਕਿ ਸਾਬਕਾ ਹਾਊਸ ਸਪੀਕਰ ਆ ਉਹਦੇ ਨਾਲ ਗੱਲਬਾਤ ਕੀਤੀ ਹੈਗੀ ਆ ਸਟੇਟ ਪੋਲਿਟਿਕਸ ਦੇ ਸਬੰਧ ਦੇ ਵਿੱਚ ਤੇ ਨੈਂਸੀ ਪਲੋਸੀ ਨੇ ਹੀ ਕਹਿੰਦੇ ਵੀ ਐਰਿਕ ਸਵੈਲਵਲ ਦੇ ਉੱਤੇ ਪ੍ਰੈਸ਼ਰ ਪਾਇਆ ਸੀ ਵੀ ਤੂੰ ਹੁਣ ਜਿਹੜੀ ਇਸ ਰੇਸ ਤੋਂ ਬਾਹਰ ਹੋ ਜਾ। ਨਿਊਸਮ ਦਾ ਜਿਹੜਾ ਪ੍ਰੈਫਰਡ ਕੈਂਡੀਡੇਟ ਸੀ ਸੈਨੇਟਰ ਐਲੈਕਸ ਪਡੀਆ ਸੀ ਤੇ ਨਿਊਸਮ ਨੇ ਪਡੀਆ ਨੂੰ ਹੀ ਅਪਾਇੰਟ ਕੀਤਾ ਸੀ। ਕੈਲੀਫੋਰਨੀਆ ਪਹਿਲਾਂ ਸੈਨੇਟ ਦੇ ਵਿੱਚ ਪਹਿਲਾਂ ਉਹ ਸੈਕਟਰੀ ਆਫ ਸਟੇਟ ਵੀ ਰਹੇ ਹੈਗੇ ਆ। ਸੋ ਕੈਲੀਫੋਰਨੀਆ ਦੇ ਵਿੱਚ ਜਿਹੜੀ ਗਵਰਨਰ ਦੀ ਰੇਸ ਨੂੰ ਲੈ ਕੇ ਡੈਮੋਕ੍ਰੇਟ ਕਾਫੀ ਚਿੰਤਤ ਹੈਗੇ ਆ। ਜੀ ਬਿਲਕੁਲ ਤੇ ਜਾਂਦੇ ਗੱਲ ਕਰਦੇ ਹਾਂ ਸੁਡਾਨ ਦੇ ਵਿੱਚ ਜਿਹੜੀ ਉੱਥੇ ਹਿੰਸਾ ਹੋ ਰਹੀ ਹੈ ਲਗਾਤਾਰ ਉਹ 4ਥੇ ਸਾਲ ਦੇ ਵਿੱਚ ਐਂਟਰ ਹੋ ਚੁੱਕੀ ਆ। ਮਿਡਲ ਈਸਟ ਕਨਫਲਿਕਟ ਹੈ ਜਿਹੜਾ ਉਹਨੇ ਦੱਸਿਆ ਵੀ ਇਸ ਫਾਈਟਿੰਗ ਨੂੰ ਹੋਰ ਵੀ ਵਧਾ ਦਿੱਤਾ
ਤੇ ਜਿਹੜਾ ਇਹ ਕ੍ਰਾਈਸਿਸ ਆ ਪਹਿਲਾਂ ਨਾਲੋਂ ਜ਼ਿਆਦਾ ਵੱਧ ਚੁੱਕਿਆ। ਇਹ ਇੱਕ ਨਾਰਥ ਅਫਰੀਕਨ ਕੰਟਰੀ ਹੈ ਜਿੱਥੇ ਕਿ ਪਹਿਲੀ ਵਰਲਡ ਦੀ ਲਾਰਜੈਸਟ ਜਿਹੜੀ ਹਿਊਮਨਿਟੇਰੀਅਨ ਚੈਲੰਜ ਆ ਉਹ ਇਸ ਵੇਲੇ ਸਾਹਮਣੇ ਆ। ਇਸ ਹਿੰਸਾ ਦੇ ਕਰਕੇ 13 ਮਿਲੀਅਨ ਲੋਕ ਜਿਹੜੇ ਨੇ ਉਹਨਾਂ ਨੂੰ ਆਪਣੇ ਘਰ ਛੱਡ ਕੇ ਦੌੜਨਾ ਪਿਆ। ਇਸ ਵੇਲੇ ਵੱਡੇ ਲੋਕ ਜਿਹੜੇ ਨੇ ਉਹ ਭੁੱਖਮਰੀ ਦੀ ਮਾਰ ਚੱਲ ਰਹੇ ਨੇ। ਬਹੁਤ ਸਾਰੇ ਬੱਚੇ ਵੱਡੀ ਗਿਣਤੀ ਦੇ ਵਿੱਚ ਅਨਾਥ ਹੋ ਚੁੱਕੇ ਨੇ। ਰੈਪਿਡ ਸਪੋਰਟ ਜਿਹੜੀਆਂ ਫੋਰਸਿਸ ਆ RSF ਉਹਨਾਂ ਨੇ ਦੱਸਿਆ ਵੀ ਬਹੁਤ ਸਾਰੇ ਇਲਾਕੇ ਤਾਂ ਅਜਿਹੇ ਨੇ ਜਿੱਥੇ ਕਿ ਲੋਕਾਂ ਦੀ ਜਿਹੜੀ ਜ਼ਿੰਦਗੀ ਬਹੁਤ ਮੁਹਾਲ ਹੋ ਚੁੱਕੀ ਹੈ ਤੇ ਕਈ ਥਾਵਾਂ ਦੇ ਉੱਤੇ ਹਥਿਆਰਬੰਦ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਕਬਜ਼ਾ ਹੋਇਆ ਹੋਇਆ। ਸੋ ਉਹ ਕਹਿੰਦੇ ਕਿ ਯੂਨਾਈਟਿਡ ਅਰਬ ਐਮੀਰੇਟਸ ਜਿਹੜਾ ਉਹ ਬੈਕ ਕਰ ਰਿਹਾ ਜਿਹੜੇ ਲੋਕ ਲੜ ਰਹੇ ਨੇ ਆਜ਼ਾਦੀ ਹਾਸਲ ਕਰਨ ਦੇ ਲਈ, ਜਦਕਿ ਯੂਨਾਈਟਿਡ ਸਟੇਟਸ ਤੇ ਜਿਹੜੇ ਰੀਜਨਲ ਪਾਵਰ ਨੇ ਉਹ ਕਹਿੰਦੇ ਕਿ ਹੁਣ ਈਰਾਨ ਦੇ ਵੱਲ ਉਹਨਾਂ ਦਾ ਝੁਕਾਅ ਜ਼ਿਆਦਾ ਹੋਇਆ ਪਿਆ ਤੇ ਉਹ ਉਧਰ ਜਿਹੜਾ ਉਹ ਵਿਅਸਤ ਹੋ ਚੁੱਕੇ ਨੇ। ਅਸਲ ਦੇ ਵਿੱਚ ਸੁਡਾਨ ਦਾ ਜਿਹੜਾ ਕ੍ਰਾਈਸਿਸ ਆ ਸੁਡਾਨ ਦੇ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਬਹੁਤ ਜ਼ਿਆਦਾ ਹੋ ਚੁੱਕਿਆ ਤੇ ਇੱਕ ਖਤੂਰਮ ਦੇ ਇਲਾਕਿਆਂ ਦੇ ਵਿੱਚ ਸੁਡਾਨ ਦੀ ਜਿਹੜੀ ਕੈਪੀਟਲ ਆ ਉੱਥੋਂ ਦਾ ਜਿਹੜਾ ਇੱਕ ਸਨਾਈਪਰ ਆ ਹੁਸੈਨ ਮੁਹੰਮਦ ਸ਼ਰੀਫ ਉਹਨੇ ਦੱਸਿਆ ਵੀ ਉਹਦੇ ਜਿਹੜੇ ਫੈਮਿਲੀ ਮੈਂਬਰ ਉਹ ਤਾਂ ਮਾਰੇ ਗਏ ਆ। ਇਸ ਹਿੰਸਾ ਦੇ ਵਿੱਚ ਹੁਣ ਤੱਕ ਉਹਦੇ 10 ਜਿਹੜੇ ਦੋਸਤ ਆ ਉਹ ਹੁਣ ਤੱਕ ਮਾਰੇ ਜਾ ਚੁੱਕੇ ਆ। ਸੋ ਬਹੁਤ ਪੇਨ ਆ ਉੱਥੋਂ ਦੇ ਲੋਕਾਂ ਦੇ ਵਿੱਚ। ਜਦੋਂ ਤੋਂ ਘੱਟੋ ਘੱਟ ਦੱਸਿਆ ਜਾ ਰਿਹਾ ਕਿ ਜਦੋਂ ਤੋਂ ਇਹ ਸੰਘਰਸ਼ ਸ਼ੁਰੂ ਹੋਇਆ ਉਦੋਂ ਤੋਂ 59,000 ਬੰਦਾ ਇੱਥੇ ਮਾਰਾ ਜਾ ਚੁੱਕਿਆ ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ RSF ਨੇ ਹਮਲੇ ਵਧਾਏ ਸੀਗੇ ਉਹਨਾਂ ਦੇ ਵਿੱਚ 6,000 ਬੰਦਾ ਮਾਰਿਆ ਜਾ ਚੁੱਕਿਆ। ਹੁਣ ਤੱਕ 11,000 ਤੋਂ ਵੱਧ ਜਿਹੜੇ ਲੋਕ ਨੇ ਇਸ ਗ੍ਰਹਿ ਯੁੱਧ ਦੇ ਕਰਕੇ ਜਾਂ ਕਹਿ ਲਓ ਹਿੰਸਾ ਦੇ ਕਰਕੇ ਹੁਣ ਤੱਕ ਲਾਪਤਾ ਨੇ ਜੀ। ਤੇ ਆਪਣਾ ਖਬਰਾਂ ਦਾ ਸਮਾਂ ਵੀ ਸਮਾਪਤ ਆ। ਜਾਂਦੇ ਇੱਕ ਯੂਨੀਵਰਸਿਟੀ ਦੀ ਖਬਰ ਕਰਦੇ ਜਾਈਏ ਤੇ ਉੱਥੇ 2 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਜੋ ਕਿ ਫੈਂਟਲਿਨ ਜਿਹੜੀ ਆ ਉਹ ਵੇਚ ਰਹੇ ਸੀਗੇ। ਜਿਹੜੇ ਸਸਪੈਕਟ ਆ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਪੁਲਿਸ ਵੱਲੋਂ ਤੇ ਉਹਨਾਂ ਦੀ ਜਿਹੜੀ ਗੱਡੀ ਆ ਉਹ ਵੀ ਉਹਨਾਂ ਨੇ ਕਬਜ਼ੇ 'ਚ ਲੈ ਲਈ ਆ। ਸਾਊਥ ਜਾਰਜ ਵਾਸ਼ਿੰਗਟਨ ਬੁਲੇਵਾਰਡ ਤੇ ਹਾਈਵੇ 130 ਇੱਥੇ ਵੈਸਟ ਆਫ ਵਿਲਸਨ ਇਹ ਬੰਦੇ ਜੋ ਆ ਉਹ ਅਪ੍ਰੈਲ 7 ਨੂੰ ਅਰੈਸਟ ਕੀਤੇ ਗਏ ਸੀ ਮਲਟੀ ਏਜੰਸੀ ਐਨਫੋਰਸਮੈਂਟ ਆਪਰੇਸ਼ਨ ਤੋਂ ਬਾਅਦ। ਤੇ ਜੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਅੱਜ ਡਾਓ ਜੋਨਸ ਇੰਡਸਟਰੀਅਲ ਥੋੜਾ ਜਿਹਾ ਡਾਊਨ ਗਿਆ 0.15%, 0.15% ਤੇ ਕਲੋਜ਼ ਹੋਇਆ 48,463.72 ਦੇ ਉੱਤੇ। S&P ਇੰਡੈਕਸ 500 ਜੋ ਅਪ ਗਿਆ 0.80% ਤੇ ਕਲੋਜ਼ ਹੋਇਆ 7,022.95 ਦੇ ਉੱਤੇ। ਨੈਸਡੈਕ ਅਪ ਗਿਆ 1.59% ਤੇ ਕਲੋਜ਼ ਹੋਇਆ 24,016.02 ਦੇ ਉੱਤੇ। ਜੇ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 37 ਸੈਂਟ ਦੇ ਬਰਾਬਰ, ਇੰਡੀਆ ਦੇ 93 ਰੁਪਏ ਤੇ 39 ਪੈਸੇ ਦੇ ਬਰਾਬਰ ਤੇ ਪਾਕਿਸਤਾਨ ਦੇ 278 ਰੁਪਏ ਤੇ 88 ਪੈਸੇ ਦੇ ਬਰਾਬਰ ਰਹੀ ਹੈ ਜੀ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਇਸ ਤੋਂ ਅੱਗੇ ਤੁਸੀਂ ਸਰਵਣ ਕਰੋਗੇ ਸ਼ਾਮ ਦੇ ਦੀਵਾਨ ਤੇ ਉਸ ਤੋਂ ਬਾਅਦ ਮੁਲਾਕਾਤ ਹੋਵੇਗੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ।